ਵਫਾਕੀ ਹੁਕੂਮਤ ਜਦੋਂ ਆਟੋ ਪਾਲਿਸੀ ਲੈ ਕੇ ਆਏਗੀ ਉਦੋਂ ਲੈ ਕੇ ਆਏਗੀ, ਲੇਕਿਨ ਫਾਈਨਾਂਸਿੰਗ ਦੇ ਉੱਤੇ ਵੀ ਇਹਨਾਂ ਨੇ ਆਮ ਆਦਮੀ ਨੂੰ ਮਾਰ ਛੱਡਿਆ। ਇਹਦੇ ਕਿ ਜਿਹੜੀ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਆ ਵੱਡੀਆਂ ਗੱਡੀਆਂ ਨੇ, ਜਦ ਕਿ ਸਾਡੇ ਹੁਕੂਮਤ ਨੂੰ ਕਹਿ ਰਹੀ ਹੈ ਅਸੀਂ FAD ਵਧਾਉਣਾ ਹੈ, ਇਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਕਿ ਜੀ ਇਹ ਅਮੀਰ ਲੋਕਾਂ ਦੇ ਖਿਲੌਣੇ ਨੇ, ਠੀਕ ਹੈ ਨਾ ਜੀ। ਕਿਆ ਵਾਕਈ ਹੀ ਜਿਹੜੀ ਮਹਿੰਗੀ EVs ਨੇ ਉਹ ਵਾਕਈ ਖਾਸ ਤਬਕੇ ਦਾ ਟੋਏ ਹੈ, ਖਿਲੌਣਾ ਹੈ? ਸਰ ਵੇਖੋ, ਇੱਕ ਵਜ਼ੀਰ ਆਜ਼ਮ ਸਾਹਿਬ ਦਾ ਨਾ ਮਾਈਂਡ ਸੈਟ ਹੈ। ਵਜ਼ੀਰ ਆਜ਼ਮ ਸਾਹਿਬ ਪੰਜਾਬ ਵਿੱਚ ਸਨ ਤੇ ਇਹਨਾਂ ਨੇ ਇੱਥੇ ਵੀ ਇੱਕ ਲਗਜ਼ਰੀ ਟੈਕਸ ਲਾਤਾ ਸੀ, ਤੁਹਾਨੂੰ ਪਤਾ ਹੋਏਗਾ ਲੱਗਿਆ ਸੀ। ਉਹਨਾਂ ਦਾ ਖਿਲੌਣਾ ਟੈਕਸ ਲਾਣਾ। ਤੁਸੀਂ ਇੱਕ ਮਿਸਾਲ ਲੈ ਲਓ ਕਿ ਇਹਨਾਂ ਨੇ ਜਿਹੜੀ ਬਿਜ਼ਨਸ ਕਲਾਸ ਸੀ ਉਹਦੇ ਤੇ ਟੈਕਸ ਲਾਤਾ, ਉਹਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਗਵਰਨਮੈਂਟ ਦਾ ਮਸਲਾ ਲੋਕਾਂ ਨੂੰ ਤੰਗ ਕਰਨਾ ਹੈ, ਜ਼ਿਚ ਕਰਨਾ ਹੈ, ਜਾਂ ਰਿਲੀਫ ਦੇਣਾ, ਸਹੂਲਤ ਰਿਲੀਫ ਦੇਣਾ। ਜਾਂ ਤੁਸੀਂ ਸ਼ੁਰੂ ਚ ਮੈਂ ਗੱਲ ਕੀਤੀ, ਸਾਡਾ ਟਾਰਗੇਟ ਸੀ 3 ਲੱਖ ਗੱਡੀ ਵੇਚਣਾ, ਅਸੀਂ 3 ਲੱਖ ਗੱਡੀ ਨਹੀਂ ਵੇਚ ਸਕੇ। ਸਾਡੀ ਹੁਣ ਤੱਕ ਇੰਪੋਰਟਡ ਮਿਲਾ ਕੇ ਕੋਈ 2.25 ਲੱਖ ਗੱਡੀ ਹੈ, 240 ਹੋ ਜਾਏਗੀ ਸਾਡੀ ਇਸ ਮਹੀਨੇ ਦੀ ਕਲੋਜ਼ਿੰਗ ਵਿੱਚ। ਸਰ ਤੁਸੀਂ 5 ਲੱਖ ਗੱਡੀ ਕਿਉਂ ਨਹੀਂ ਵੇਚਦੇ? ਉਹ ਟੈਕਸ ਜਿਹੜਾ ਤੁਸੀਂ ਇਕੱਠਾ ਕਰਨਾ, ਤੁਹਾਡਾ ਮਕਸਦ ਅਗਰ ਟੈਕਸ ਕਰਨਾ, ਤੁਹਾਡਾ ਮਕਸਦ ਟੈਕਸ ਕਲੈਕਸ਼ਨ ਹੈ, ਅਗਰ ਲੋਕਾਂ ਨੂੰ ਤੰਗ ਕਰਨਾ ਨਹੀਂ ਹੈ। ਵਜ਼ੀਰ ਆਜ਼ਮ ਸਾਹਿਬ ਦੀ ਵਜ਼ੀਰ ਆਲਾ ਹੁੰਦਿਆਂ ਵੀ ਸੋਚ ਆਈ ਸੀ ਕਿ ਲੋਕਾਂ ਨੂੰ ਟੀਜ਼ ਕਰਨਾ, ਤੰਗ ਕਰਨਾ। ਤੇ ਇੱਕ ਨਾ ਮਤਲਬ ਕੱਲ ਇਹਨਾਂ ਨੇ ਆਪਣੇ ਫੇਸਬੁੱਕ ਦੇ ਉੱਤੇ ਸ਼ੇਅਰ ਕਰ ਦਿੱਤਾ ਕਿ ਜੀ ਅਸੀਂ 62% ਲਾ ਰਹੇ ਹਾਂ 2000 ਸੀਸੀ ਦੇ ਉੱਤੇ। ਕਿੰਨੇ ਪਰਸੈਂਟ ਵਧਾਇਆ? ਉਹ ਤਕਰੀਬਨ 32% FAD ਵਧਾ ਰਹੇ ਹਾਂ। ਫਿਰ ਅਸੀਂ ਜਿਹੜੀ 3000 ਸੀਸੀ ਦੇ ਉੱਤੇ ਉਹਦੇ 66% ਬੱਲੇ ਬੱਲੇ ਕਰਾਉਣ ਵਾਸਤੇ ਤੁਹਾਨੂੰ ਜਿਹੜਾ ਬਿਜ਼ਨਸ ਕਲਾਸ ਤੇ ਤੁਸੀਂ ਟੈਕਸ ਲਾਇਆ ਤੁਹਾਨੂੰ ਵਾਪਸ ਲੈਣਾ ਪਿਆ। ਕਿਸੇ ਮੁਲਕ ਨੇ ਆਪਣੇ ਕੰਮ ਦੇ ਜਹਾਜ਼ ਪਾਕਿਸਤਾਨ ਭੇਜਣੇ ਹੀ ਬੰਦ ਕਰ ਦਿੱਤੇ। ਉਹਨਾਂ ਨੇ ਹੁਣ ਵੇਖੋ ਐਸੇ ਲੋਕ ਨੇ ਜਿਹੜੇ ਨਹੀਂ ਟਰੈਵਲ ਕਰ ਸਕਦੇ, ਮਤਲਬ ਬਜ਼ੁਰਗ ਨੇ, ਬਿਮਾਰ ਨੇ, ਉਹਨਾਂ ਨੂੰ ਬਿਜ਼ਨਸ ਕਲਾਸ ਦੀ ਜ਼ਰੂਰਤ ਹੈ, ਤੁਸੀਂ ਬੜਾ ਹੀ ਗਰਕ ਕਰਤਾ। ਲੋਕਾਂ ਨੇ ਗੰਦੇ ਮੰਦੇ ਜਹਾਜ਼ ਜਿਹੜੇ ਸੀ ਉਹ ਪਾਕਿਸਤਾਨ ਭੇਜਣੇ ਸ਼ੁਰੂ ਕਰਤੇ। ਤੁਹਾਨੂੰ ਸਮਝ ਆਈ 3 ਸਾਲ ਬਾਅਦ ਛਿੱਤਰ ਖਾ ਕੇ ਲਾਸ ਕਰਕੇ ਤੁਹਾਨੂੰ ਸਮਝ ਆਈ ਕਿ ਨਹੀਂ ਜੀ ਬਿਜ਼ਨਸ ਕਲਾਸ ਦੀ ਡਿਊਟੀ ਜਿਹੜੀ ਅਸੀਂ ਲਾਈ ਸੀ ਗਲਤ ਲਾਈ ਸੀ। ਇਸੇ ਤਰ੍ਹਾਂ ਇਹਨਾਂ ਨੂੰ ਇਹ ਵੀ ਸਮਝ ਆ ਜਾਏਗੀ। ਸਰ ਇੱਥੇ 7 ਸੀਟਰ ਗੱਡੀ ਤੁਹਾਡੇ ਕੋਲ ਜਾਂ ਤਾਂ ਲੋਕਲ ਬਣ ਰਹੀ ਹੈ ਤੇ ਫਿਰ ਠੀਕ ਹੈ, ਜਿਹੜੀ ਤੁਹਾਡੇ ਕੋਲ ਬਣ ਰਹੀ ਹੈ ਫੋਰਚੂਨਰ ਉਹਦੀ 7 ਕਿਲੋਮੀਟਰ ਦੀ ਐਵਰੇਜ ਹੈ, 6 ਕਿਲੋਮੀਟਰ ਦੀ ਐਵਰੇਜ ਹੈ। ਤੁਸੀਂ ਕੌਮ ਨੂੰ ਉਹਦੇ ਰੈਮੋ ਕਰਨ ਤੇ ਛੱਡਣਾ ਚਾਹੁੰਦੇ ਜੇ। ਅਗਰ ਹੁਣ ਇਹ ਵੀ ਨਹੀਂ ਪਤਾ ਕਿ ਲੋਕਲ ਤੇ ਲਾਇਆ ਕਿ ਇੰਪੋਰਟਡ ਤੇ ਲਾਇਆ ਜਾਂ ਦੋਵਾਂ ਤੇ ਲਾਇਆ, ਇਹ ਬਹਾਮ ਹੈ। ਮਤਲਬ ਤੁਸੀਂ ਵੇਖੋ ਕਿ ਕੌਮੀ ਬਜਟ ਅਨਾਉਂਸ ਹੋ ਰਿਹਾ ਤੇ ਕੌਮੀ ਬਜਟ ਵਾਸਤੇ ਇਹਨਾਂ ਨੇ 3 ਤਨਖਾਹਾਂ ਵੀ ਦੇ ਦਿੱਤੀਆਂ, 1000 ਗੱਡੀ ਵੀ ਦੇ ਦਿੱਤੀ ਤੇ ਸਾਰਾ ਮੁਬੰਮੇ ਬਜਟ। ਕਿਸੇ ਨੂੰ ਕੁਝ ਨਹੀਂ ਪਤਾ ਕਿ ਕਿੰਨੇ ਨਾਲ ਕੀ ਹੋਇਆ। ਤੇ ਸਰ ਵਜ਼ੀਰ ਆਜ਼ਮ ਸਾਹਿਬ ਪਹਿਲੇ ਤਾਂ ਕਲੀਅਰ ਹੋਣ ਕਿ ਉਹਨਾਂ ਦਾ ਮਕਸਦ ਕੌਮ ਨੂੰ ਤੰਗ ਕਰਨਾ, ਬੱਲੇ ਬੱਲੇ ਕਰਾਣਾ। ਦੋ ਚੀਜ਼ਾਂ ਜੋ ਮੈਨੂੰ ਲੱਗ ਰਿਹਾ, ਇੱਕ ਤੰਗ ਕਰਨਾ ਤੇ ਇੱਕ ਬੱਲੇ ਬੱਲੇ ਕਰਾਣਾ। ਮਤਲਬ ਦੋਵੇਂ ਚੀਜ਼ਾਂ ਨੈਗੇਟਿਵ ਨੇ। ਤੁਸੀਂ ਪੋਜ਼ਿਟਿਵ ਹੋ ਕੇ ਸੋਚੋ, ਤੁਸੀਂ 10 ਗੱਡੀਆਂ ਇੱਥੇ ਪਹਿਲੇ ਤਾਂ ਕੰਪਨੀਆਂ ਨੂੰ ਇੱਥੇ ਬਣਾਉਣ ਲੋਕਲ, ਜਦੋਂ ਲੋਕਲਾਈਜੇਸ਼ਨ ਹੋ ਜਾਣ ਇੰਪੋਰਟ ਦਾ ਪੱਠਾ ਬੰਦ ਕਰ ਦਿਓ ਜੀ। ਤੁਸੀਂ ਇੰਪੋਰਟ ਖਤਮ, ਇੰਪੋਰਟ ਹੋਏਗੀ ਨਹੀਂ, ਲੋਕਲਾਈਜੇਸ਼ਨ ਹੋ ਗਈ, ਅਸੀਂ ਕਰ ਦਿੱਤੀ। ਜੇ ਲੋਕਲ ਵੀ ਨਹੀਂ ਬਣਾਣੀ, ਇੰਪੋਰਟਡ ਆ ਰਹੀ ਹੈ ਤੇ ਬੱਲੇ ਬੱਲੇ ਕਰਾਣਾ ਸੀ ਤੁਸੀਂ ਉਹ ਪਾਲਿਸੀ ਲਾਂਚ ਕਰ ਦਿੰਦੇ ਜੇ ਜਿਹਦਾ ਕੋਈ ਸਿਰ ਪੈਰ ਨਹੀਂ ਹੈ। ਫਿਰ ਸਰ ਤੁਸੀਂ ਵਧਾਓ, FAD 100% ਕਰ ਦਿਓ ਯਾਰ, 10 ਸਾਲ ਵਾਸਤੇ ਕਰੋ ਨਾ। ਅਕਲ ਦਾ ਵੀ ਤਾਂ ਇਸਤੇਮਾਲ ਕਰ ਲੈਣ। ਅਕਲ ਦਾ ਇਸਤੇਮਾਲ ਕਰਨਾ ਨਹੀਂ ਹੈ। ਸਿਰਫ ਸਾਡਾ ਮਸਲਾ ਪਤਾ ਕੀ ਕਿ ਸਰ ਅਸੀਂ ਜੀ ਵੇਖੋ ਗਰੀਬ ਨੂੰ ਕੁਝ ਨਹੀਂ ਕਿਹਾ, ਅਮੀਰ ਨੂੰ ਅਸੀਂ ਇੱਕ ਸਿਆਸੀ ਵਾਵਾ ਜਿਹੜੀ ਹੈ ਨਾ, ਖੁਦਾ ਦੀ ਕਸਮ ਇਸ ਪੂਰੇ ਬਜਟ ਦੀ ਸਿਆਸੀ ਵਾਵਾ ਤੋਂ ਇਲਾਵਾ ਕੱਖ ਵੀ ਨਹੀਂ। ਜੇ ਤੁਸੀਂ ਬਿਜ਼ਨਸ ਕਲਾਸ ਦੀ ਮੈਂ ਤੁਹਾਨੂੰ ਮਿਸਾਲ ਦਿੱਤੀ, ਤੁਸੀਂ 에ਅਰਪੋਰਟ ਜਾ ਕੇ ਵੇਖੋ ਜਿਹੜੇ ਸਾਰੀ ਦੁਨੀਆ 'ਚ ਵਰਲਡ ਕਲਾਸ ਜਹਾਜ਼ ਭੇਜਦੇ ਸੀ, ਜਿਹੜਾ ਸਾਰੀ ਦੁਨੀਆ ਤੋਂ ਬਚ ਜਾਂਦਾ ਸੀ ਪਾਕਿਸਤਾਨ ਆਉਂਦਾ ਸੀ। 3rd ਕਲਾਸ ਜਹਾਜ਼ ਪਾਕਿਸਤਾਨ ਆਣੇ ਸ਼ੁਰੂ ਹੋ ਗਏ ਯਾਰ। ਅਗਰ ਬੰਦਾ ਟੈਕਸ ਪੇ ਕਰਦਾ, 4 ਪੈਸੇ ਹੈ ਨੇ, ਉਹ ਸਫਰ ਕਰ ਸਕਦਾ ਹੈ ਤੇ ਉਹਨੂੰ ਅੰਦਰ ਅੱਗੇ ਬੈਠਣ ਦਾ ਨਾ। ਹੁਣ ਅਸ਼ਰਾਫੀਆ ਦਾ ਟੈਕਸ ਲਾਤਾ। ਮੈਨੂੰ ਦੱਸੋ ਜਿਹੜਾ ਬੰਦਾ ਮਹੀਨੇ ਦਾ 15 ਲੱਖ, ਸਾਲ ਦਾ 15 ਲੱਖ ਰੁਪਏ ਕਮਾ ਰਿਹਾ, ਉਹ ਅਸ਼ਰਾਫੀਆ ਚਾਹੁੰਦਾ? ਤੁਸੀਂ ਉਹਦੇ ਤੇ ਕਿੰਨਾ ਟੈਕਸ ਲਾਇਆ ਹੋਇਆ? ਜਿਹੜਾ ਬੰਦਾ ਸਾਲ ਦਾ 24 ਲੱਖ ਕਮਾਉਂਦਾ ਉਹਦੇ ਤੇ ਟੈਕਸ ਵੇਖ ਲਓ ਕੀ ਹੈ, ਉਹ ਅਸ਼ਰਾਫੀਆ? ਮਤਲਬ ਤੁਸੀਂ ਕਹਿੰਦੇ ਇੱਕ ਪਾਸੇ ਕਹਿੰਦੇ ਅਸੀਂ ਅਸ਼ਰਾਫੀਆ ਦੇ ਟੈਕਸ ਲਾਣੇ ਆ, ਫਿਰ ਮਤਲਬ ਅਕਲ ਇਸਤੇਮਾਲ ਕਰਨ। ਇਹ ਗਵਰਨਮੈਂਟ ਬੱਲੇ ਬੱਲੇ ਕਰਾਉਣ ਵਾਸਤੇ ਬੜੀ ਅੱਛੀ ਪਾਲਿਸੀ ਹੈ। ਅੱਛਾ, ਬੱਲੇ ਬੱਲੇ ਤੁਹਾਨੂੰ ਉਦੋਂ ਨਹੀਂ ਯਾਦ ਆਉਂਦੀ ਜਦੋਂ 12 ਸੇਠ 15 ਸੇਠ ਤੁਹਾਡੇ ਕੋਲ IPPs ਵਾਲਿਆ ਕੇ ਰੋਂਦੇ ਨੇ, ਪੂਰੇ 26 ਕਰੋੜ ਆਵਾਮ ਦੀ ਤੁਸੀਂ ਐਸੀ ਦੀ ਤੈਸੀ ਫੇਰ ਦਿੰਦੇ ਜੇ। ਕੈਪੈਸਿਟੀ ਬੰਦ IPPs ਨੂੰ ਪੈਸਾ ਦੇ ਰਹੇ ਹੋ ਤੁਸੀਂ, ਦੇ ਰਹੇ ਜੇ ਤੇ ਕਦੋਂ ਦੇ ਰਹੇ ਜੇ ਤੇ ਕਦੋਂ ਤੱਕ ਦੇਣਾ ਹੈ? ਉਦੋਂ ਨਹੀਂ ਤੁਹਾਨੂੰ ਪਤਾ ਚੱਲਦਾ ਕਿ ਇਹ ਅਸ਼ਰਾਫੀਆ ਕੀ ਕਰ ਰਹੀ ਹੈ। ਜਦੋਂ ਚੀਨੀ ਤੁਸੀਂ ਇੰਪੋਰਟ ਤੇ ਐਕਸਪੋਰਟ ਦਾ ਤੁਸੀਂ ਫਰਕ ਪੈਦਾ ਕਰਦੇ ਜੇ ਮਾਰਕੀਟ ਦੇ ਅੰਦਰ, ਉਦੋਂ ਤੁਸੀਂ ਜਦੋਂ ਆਪਣੀ ਸ਼ੁਰੂ ਮਿਲਣਾ ਹੈ। ਮੈਂ ਵੇਖੋ ਨਾ, ਜਦੋਂ ਤੁਹਾਨੂੰ ਆਪਣੇ ਮਸਲੇ ਨਜ਼ਰ ਆਉਂਦੇ ਨੇ ਉਦੋਂ ਤੁਸੀਂ ਕਹਿੰਦੇ ਜੇ ਅੱਖਾਂ ਬੰਦ ਕਰ ਲੈਂਦੇ ਜੇ। ਉਦੋਂ ਇਸਾਕਦਾਰ ਸਾਹਿਬ ਨੂੰ ਤੁਸੀਂ ਕਮੇਟੀ ਦਾ ਚੇਅਰਮੈਨ, ਮਤਲਬ ਉਹ ਫੋਰਨ ਮਿਨਿਸਟਰ ਵੀ ਹੈ, ਉਹ ਡਿਪਟੀ ਪ੍ਰਾਈਮ ਮਿਨਿਸਟਰ ਵੀ ਹੈ ਤੇ ਉਹਨੇ ਚੀਨੀ ਦੀ ਕਮੇਟੀ ਨੂੰ ਵੀ ਚੇਅਰ ਕਰਨਾ। ਹਾਫਿਜ਼ ਸਾਹਿਬ ਇੱਕ ਵਕਤ ਸੀਗਾ ਜਦੋਂ ਡਾਰ ਸਾਹਿਬ ਜਿਹੜੇ ਸਨ 72 ਕਮੇਟੀਆਂ ਦੇ ਸਰਬਰਾਹ ਸਨ, ਇੱਕ ਉਹ ਵੀ ਵਕਤ ਸੀਗਾ। ਥੋੜਾ ਹੈ ਸਰ, ਜ਼ਿਆਦਾ ਹੋਣਾ ਚਾਹੀਦਾ। ਅੱਛਾ ਸਰ, ਤੁਸੀਂ ਇੱਕ ਨੁਕਤਾ ਚੁੱਕਿਆ ਬੜਾ ਅਹਿਮ ਕਿ ਜਿਹੜੇ ਸਾਡੇ ਆਟੋ ਮੈਨੂਫੈਕਚਰ ਇਸ ਟਾਈਮ ਹੈ ਨੇ ਉਹ ਬੇਸਿਕਲੀ ਅਸੈਂਬਲਰਸ ਬਣੇ ਹੋਏ ਨੇ ਇਸ ਟਾਈਮ, ਠੀਕ ਹੈ ਨਾ। ਲੇਕਿਨ ਮੈਨੂੰ ਯਾਦ ਪੈਂਦਾ ਹੈ, ਤੁਸੀਂ ਸਹੀ ਦੱਸ ਸਕਦੇ ਹੋ ਕਿ ਗਵਰਨਮੈਂਟ ਨੇ ਕੋਈ ਦੌਰਾਨੀਆ ਫਿਕਸ ਕੀਤਾ ਸੀ ਕਿ ਇੰਨੇ ਸਾਲਾਂ ਤੁਸੀਂ ਇੰਨੇ % ਜਿਹੜੀ ਲੋਕਲਾਈਜੇਸ਼ਨ ਕਰਨੀ ਹੈ। ਕਿਆ ਕਿਸੇ ਆਟੋ ਮੈਨੂਫੈਕਚਰ ਜਿਹੜੇ ਵੱਡੇ 3 ਪਲੇਅਰ ਪਹਿਲੇ ਸਨ, ਸੁਜ਼ੂਕੀ ਸੀ, ਟੋਟਾ ਸੀ, ਹੋਂਡਾ ਸੀ, ਬਾਕੀ ਤਾਂ ਹੁਣ ਆਏ ਨੇ 2-3 ਸਾਲਾਂ 'ਚ, ਕਿਆ ਕਿਸੇ ਨੇ ਕੋਈ 100% ਲੋਕਲਾਈਜੇਸ਼ਨ ਅਚੀਵ ਕੀਤੀ? ਸਰ ਮੈਂ ਤੁਹਾਨੂੰ ਦੱਸਣਾ 100% ਦੀ ਲੋਕਲਾਈਜੇਸ਼ਨ ਵਾਲਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਜਿਹੜੇ ਬਿਗ 3 ਸਨ ਉਹਨਾਂ ਨੂੰ ਤੁਸੀਂ ਸਾਈਡ ਤੇ ਰੱਖਦੇ ਹੋ। ਅੱਗੇ ਹੁਣ ਗੇਮ ਕੀ ਹੋ ਰਹੀ ਹੈ? ਗੇਮ ਹੈ ਗਵਰਨਮੈਂਟ ਕਹਿੰਦੀ 5 ਸਾਲ ਬਾਅਦ ਤੁਸੀਂ ਲੋਕਲਾਈਜੇਸ਼ਨ ਕਰਨੀ ਹੈ। ਉਹ 5 ਸਾਲ ਬਾਅਦ ਨਵੀਂ ਕੰਪਨੀ ਬਣਾ ਕੇ ਨਵੀਂ ਗੱਡੀ ਇੰਪੋਰਟ ਕਰ ਲੈਂਦੇ ਨੇ। ਪਿਛਲੀ ਗੱਡੀ ਉੱਥੇ ਦੀ ਉੱਥੇ ਖੜੀਆਂ ਨੇ ਕੰਪਨੀਆਂ ਸਾਰੀਆਂ, ਜਿਨ੍ਹਾਂ ਨੇ 2000 ਆਟੋ ਪਾਲਿਸੀ 2016 ਚ ਆਪਣੇ ਇੱਥੇ ਬੈਨੀਫਿਟਸ ਲਿਆ। ਉਹਨਾਂ ਨੇ ਲੋਕਲਾਈਜੇਸ਼ਨ ਕਰਨੀ ਸੀ, ਉਹਨਾਂ ਨੇ ਸਾਰਾ ਕੁਝ ਕਰਨਾ ਸੀ, ਉਹਨਾਂ ਨੇ ਕੰਪਨੀਆਂ ਦੇ ਨਾਮ ਤਬਦੀਲ ਕੀਤੇ ਨੇ। ਹੋ ਗਿਆ
ਕੌਮ ਨੂੰ ਫੁੱਦੂ ਬਣਾਇਆ ਹੋਇਆ ਹੈ। ਲੋਕਲਾਈਜੇਸ਼ਨ ਹੋਈ ਕੋਈ ਨਹੀਂ, ਫਿਰ ਸਾਰੇ ਪਾਰਟਸ ਆ ਰਹੇ ਨੇ, ਫਿਰ ਸਾਰੀ ਸਬਲਿੰਗ ਹੋ ਰਹੀ, ਨਾਮ ਕੰਪਨੀ ਨਵੀਂ ਬਣਾ ਲਈ। ਮੇਰਾ ਹਾਫਿਜ਼ ਜਾਰ ਮੋਟਰ ਸੀ, ਮੈਂ ਨਾਮ ਤਬਦੀਲ ਕਰ ਲਿਆ ਤੇ ਮੈਂ ਨਵੀਂ ਕੰਪਨੀ ਲਾਂਚ ਕਰਤੀ, ਨਵੀਂ ਗੱਡੀਆਂ ਲਾਂਚ ਕਰ ਦਿੱਤੀਆਂ ਨੇ ਤੇ ਖੜਾ ਮੈਂ ਉੱਥੇ ਹੀ ਹਾਂ ਕਿ ਜੀ ਮੈਂ ਮੈਨੂਫੈਕਚਰਰ ਹਾਂ, ਬੈਨੀਫਿਟਸ ਫਿਰ ਉਹ ਲੈ ਰਿਹਾ। ਅਗਲੇ 5 ਸਾਲ ਬਾਅਦ ਕੀ ਹੋਏਗਾ? ਨਵੀਂ ਕੰਪਨੀ, ਨਵਾਂ ਨਾਮ, ਨਵੇਂ ਬ੍ਰਾਂਡ। यानी कि वही गल है कि बोतल पुरानी ते लेवल नवा। यासर साहब देखो, गड्डी जी खरीदना है या तो रखना है, वो शौक तो ज़्यादा ज़रूरत है। हर बंदे की अपनी अपनी जरूरत है। छोटी फैमिली है वो छोटी गड्डी जरूरत है, जब वड्डी है उन्होंने शायद एक तो ज़्यादा गड्डियाँ चाहिए होन। और शौक उत्थों शुरू होता है जदों कि देखो जिहदे कोल माल इस्तात है ਉਹਦੇ ਉੱਤੇ ਨਾ ਤਾਂ ਸਾਡਾ ਮਜ਼ਹਬ ਰੋਕਦਾ ਹੈ ਨਾ ਸਾਡਾ ਕਾਨੂੰਨ ਰੋਕਦਾ ਹੈ ਕਿ ਉਹ ਅੱਛੀ ਗੱਡੀ ਸ਼ੌਕੀਆ ਰੱਖ ਸਕੇ, ਸਪੋਰਟਸ ਕਾਰ ਇਹ ਉਹ। ਲੇਕਿਨ ਸਾਡੇ ਇੱਥੇ ਜਿਸ ਤਰ੍ਹਾਂ ਕਿ ਹਾਫਿਜ਼ ਸਾਹਿਬ ਨੇ ਗੱਲ ਕੀਤੀ ਕਿ ਸਾਡੇ ਫੈਸਲੇ ਜਿਹੜੇ ਹੈ ਨੇ ਉਹ ਜਦੋਂ ਕਰਦੇ ਨੇ ਨਾ ਤੇ ਉਹ ਰਗੜ ਜਾਂਦੇ ਨੇ, ਉਹ ਜ਼ਰੂਰਤ ਵਾਲੇ ਨੂੰ ਵੀ ਔਰ ਸ਼ੌਕ ਵਾਲੇ ਨੂੰ ਵੀ। ਜ਼ਿਆਦਾ ਤੇ ਸਰ ਜਿਹੜੀ ਇਹ ਪਬਲਿਕ ਹੈਗੀ ਨਾ ਜਿਹਨਾਂ ਕੋਲ ਇਸਤਾਤ ਨਹੀਂ ਹੈਗੀ, ਅਸੀਂ ਤਾਂ ਉਹਨਾਂ ਨੂੰ ਟਾਰਗੇਟ ਕਰਨਾ ਜਿਹੜੇ ਉਹਨਾਂ ਨੂੰ ਗੱਡੀਆਂ ਉਹਨਾਂ ਕੋਲ ਹੋਣੀਆਂ ਚਾਹੀਦੀਆਂ। ਜਿੰਨੀ ਪੋਲਿਊਸ਼ਨ ਹੋ ਗਈ, ਜਿੰਨੀ ਆਬਾਦੀ ਹੈ, ਬੱਚੇ ਨੇ, ਟ੍ਰੈਫਿਕ ਐਕਸੀਡੈਂਟ, ਔਰ ਜੋ ਸਾਡੇ ਪਬਲਿਕ ਟਰਾਂਸਪੋਰਟ ਦਾ ਹਾਲ ਹੈ, ਉਹਨਾਂ ਕੋਲ ਕਮ ਸੇ ਕਮ ਇੰਨੀ ਕੁ ਸਵਾਰੀ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਘਰ ਦੇ ਬੱਚਿਆਂ ਦੇ ਨਾਲ ਟਰੈਵਲ ਕਰ ਸਕਣ ਕਿਤੇ ਸੇਫ ਐਂਡ ਸਾਊਂਡਲੀ। ਲੇਕਿਨ ਉਹਦੇ ਬਾਰੇ ਗਵਰਨਮੈਂਟ ਕੋਈ ਨਹੀਂ ਸੋਚਦੀ। ਵੱਡੀਆਂ ਗੱਡੀਆਂ ਦਾ ਟੈਕਸ ਲਾ ਰਹੇ ਨੇ, ਉਹਦੇ ਆਵਾਮ ਜਿਹੜਾ ਥੱਲੇ ਤਬਕਾ ਹੈਗਾ ਉਹਨੂੰ ਵਿਚਾਰੇ ਨੂੰ ਕੀ ਫਾਇਦਾ ਹੈਗਾ। ਇੱਕ ਨਾਲ ਟੈਕਸ ਲਾਇਆ ਤਕਰੀਬਨ ਕੋਈ 4 ਸਾਲ ਹੋ ਗਏ ਨੇ, 5 ਸਾਲ ਐਟ ਦੀ ਟਾਈਮ ਆਫ ਰਜਿਸਟ੍ਰੇਸ਼ਨ। ਉਹ ਪੂਰੇ ਪਾਕਿਸਤਾਨ 'ਚ ਇਹਨਾਂ ਨੇ ਅਪਲਾਈ ਕਰਦਾ ਹੁੰਦਾ ਹੈ ਕਿ ਜਿਹਦੇ ਨਾਮ ਤੇ ਗੱਡੀ ਹੈ ਅਗਰ ਉਹਦੇ ਨਾਲ ਰਜਿਸਟਰ ਹੋਏਗੀ ਤਾਂ ਟੈਕਸ ਨਹੀਂ ਹੋਏਗਾ। ਅਗਰ ਮੈਂ ਗੱਡੀ ਬਾਜ਼ਾਰੋਂ ਕਿਸੇ ਦੇ ਨਾਮ ਦੀ ਲੈਣ ਜਾਣਾ ਵਾ ਉਹਦੇ ਤੇ 2 ਲੱਖ ਡਬਲ ਟ੍ਰਾਂਸਫਰ ਜਿਹਨੂੰ ਕਹਿੰਦੇ ਨੇ, ਡਬਲ ਟ੍ਰਾਂਸਫਰ ਕਹਿੰਦੇ ਨੇ, 2 ਲੱਖ ਤੋਂ ਲੈ ਕੇ 4 ਲੱਖ ਟੈਕਸ ਹੈ। ਪਹਿਲੇ ਇਹਨਾਂ ਨੇ ਉਹਦੇ ਟੈਕਸ ਲਾਇਆ ਜਦੋਂ ਇਹ ਲਾਂਚ ਕੀਤਾ ਨਾ ਇਹਨਾਂ ਨੇ ਪ੍ਰੋਜੈਕਟ ਕਿ ਜੀ ਟੈਕਸ ਲੈਣਾ ਆਵਾਮ ਕੋਲ, ਉਹਨਾਂ ਨੇ ਲਾਇਆ 25000 ਰੁਪਏ ਫੀ ਗੱਡੀ ਦਾ ਕਿ ਟ੍ਰਾਂਸਫਰ ਜਦੋਂ ਡਬਲ ਟ੍ਰਾਂਸਫਰ ਹੋਏਗੀ। ਲੋਕਾਂ ਨੇ 25000 ਰੁਪਏ ਬੜੀ ਮੁਸ਼ਕਲ ਜ਼ੇਨ ਬਣਾ ਲਿਆ, ਚਲੋ 25000 ਦੇ ਦਿੰਦੇ ਆ। ਇਹਨਾਂ ਨੇ ਕਿਹਾ ਤੇ ਲੋਕ 25000 ਦੇਣਾ ਸ਼ੁਰੂ ਹੋ ਗਏ ਨੇ। ਜਿਸ ਤਰ੍ਹਾਂ ਉਹ ਪਹਿਲੇ ਜ਼ਮਾਨੇ 'ਚ ਕਹਿੰਦੇ ਸੀ ਨਾ ਕਿ ਲੋਕੀ ਮਾਰ ਖਾਣ ਦੇ ਆਦੀ ਹੋ ਗਏ ਨੇ, ਕਹਿੰਦੇ ਬੰਦੇ ਵਧਾਓ ਸਾਨੂੰ ਜਲਦੀ ਫਾਰਗ ਕਰੋ। ਇਹਨਾਂ ਨੇ 50 ਦਾ 50 ਕਰਤਾ। ਉਹ 50 ਦੇ ਵੀ ਲੋਕਾਂ ਨੇ ਜ਼ੇਨ ਬਣਾਇਆ। ਇਹਨਾਂ ਨੇ ਕਿਹਾ ਤੇ ਆਵਾਮ ਤੇ ਫੁੱਦੂ, ਇਹਨਾਂ ਨੂੰ ਫੁੱਦੂ ਬਣਾਓ। ਇਹਨਾਂ ਨੇ ਉਹਨੂੰ ਸਿੱਧਾ ਹੀ ਡਾਇਰੈਕਟ ਕਰਤਾ 2 ਲੱਖ ਰੁਪਏ ਦੇ। ਉਹ 2 ਲੱਖ ਦੀ ਵਜ੍ਹਾ ਤੋਂ ਇੰਨੀ ਕਬਾਖਤਾਂ ਆ ਰਹੀਆਂ ਨੇ ਨਾ, ਇਹ ਅਗਰ 25000 ਨੂੰ ਕਰ ਦੇਣ ਦੁਬਾਰਾ, ਯਾਨੀ ਕਿ ਉਹੀ ਹਿਸਾਬ ਹੈ ਸਾਡੀ ਟ੍ਰੈਫਿਕ ਪੁਲਿਸ ਜਿਹੜੀ ਹੈ ਨਾ ਉਹ ਟ੍ਰੈਫਿਕ ਰੈਗੂਲੇਟ ਕਰਨ ਦੀ ਬਜਾਏ ਉਹ ਜੁਰਮਾਨੇ ਉਹ ਸਾਈਡ ਤੇ ਹੋ ਗਏ ਨਾ। ਸਾਡੇ ਹੁਕਮ ਦਾ ਵੀ ਇਹੀ ਹਾਲ ਹੈ ਕਿ ਡਬਲ ਟ੍ਰਾਂਸਫਰ ਕਰਾਓ, ਪੈਸੇ ਆਉਂਦੇ ਸਾਨੂੰ, ਪੈਸੇ ਆਉਂਦੇ। ਉਹ ਲੋਕਾਂ ਨੇ ਡਬਲ ਟ੍ਰਾਂਸਫਰ ਦੀ ਵਜ੍ਹਾ ਤੋਂ ਇਹਨਾਂ ਦੀ ਰੈਵਨਿਊ ਘਟ ਗਿਆ ਵਧਣ ਦੀ ਬਜਾਏ। ਇਹਨਾਂ ਨੂੰ ਚਾਹੀਦਾ ਹੈ ਉਹਨੂੰ ਟੈਕਸ ਨੂੰ ਖਤਮ ਕਰ ਦੇਣ। ਉਹ ਟੈਕਸ ਦਾ ਕੋਈ ਫਾਇਦਾ ਨਹੀਂ, ਉਹ ਆਵਾਮ ਨਾਲ ਜ਼ਿਆਦਤੀ ਹੈ, ਬੁਨਿਆਦੀ ਹਕੂਕ ਨਾਲ ਜ਼ਿਆਦਤੀ ਹੈ। ਇੱਕ ਬੰਦਾ ਬਾਜ਼ਾਰੋਂ ਗੱਡੀ ਲੈਣ ਗਿਆ, ਉਹ ਆਪਣੇ ਨਾਂ ਤੇ ਕਰਾਉਣਾ ਚਾਹੁੰਦਾ, ਕਰਾ ਹੀ ਨਹੀਂ ਸਕਦਾ ਆਪਣੇ ਨਾਂ ਤੇ ਗੱਡੀ। ਇਹ ਕਿਹੜਾ ਅਸੂਲ ਹੈਗਾ? ਅੱਛਾ ਹਾਫਿਜ਼ ਸਾਹਿਬ, ਮੈਨੂੰ ਯਾਦ ਪੈਂਦਾ ਇੱਕ ਮੇਰੀ ਪ੍ਰੋਗਰਾਮ ਤੁਸੀਂ ਐਕਸਾਈਜ਼ ਦੇ ਹਵਾਲੇ ਨਾਲ ਕੁਝ ਇਸ਼ੂ ਚੁੱਕੇ ਸਨ। ਡਬਲ ਟ੍ਰਾਂਸਫਰ ਜਿਹੜੀ ਹੈ ਇਹ ਤਾਂ ਵਾਕਈ ਜ਼ੁਲਮ ਹੈ ਕਿ ਯਾਨੀ ਕਿ ਗੱਡੀ ਇੱਕ ਬੰਦੇ ਨਾਂ ਤੇ ਹੈ ਲੇਕਿਨ ਤੁਸੀਂ ਇੱਕ ਤਰ੍ਹਾਂ ਦੀ ਇੱਕ ਇਜਾਜ਼ਤ ਦੇ ਰਹੇ ਹੋ ਕਿ ਯਾਰ ਠੀਕ ਹੈ ਤੂੰ ਡਬਲ ਟ੍ਰਾਂਸਫਰ ਕਰ। ਬਾਇਓਮੈਟ੍ਰਿਕ ਦਾ ਇਸ਼ੂ ਹੈ, ਬਾਇਓਮੈਟ੍ਰਿਕ ਦਾ ਇਸ਼ੂ ਬੜਾ ਵੱਡਾ ਇਸ਼ੂ ਹੈ, ਤੁਹਾਡੇ ਮੈਂ ਗੱਲ ਕਰਾਂਗਾ। ਲੇਕਿਨ ਡਬਲ ਟ੍ਰਾਂਸਫਰ ਦੇ ਉੱਤੇ ਤੁਹਾਡੀ ਐਸੋਸੀਏਸ਼ਨ ਜਿਹੜੀ ਹੈ ਕਿਉਂ ਨਹੀਂ ਗੱਲ ਕਰਦੀ? ਸਰ ਵੇਖੋ ਮੇਰੀ ਗੁਜ਼ਾਰਿਸ਼ ਸੁਣੋ, ਇੱਥੇ ਨਾ ਵਿਖਾਇਆ ਜਾਂਦਾ ਅਸੀਂ ਗਰੀਬ ਦੇ ਬੜੇ ਖੈਰ ਖਾਮ ਆ। ਸ਼ਬਾਜ਼ ਸ਼ਰੀਫ ਸਾਹਿਬ ਦਾ ਤੁਸੀਂ 10 ਸਾਲ ਦਾ ਪੰਜਾਬ ਦਾ ਇਕਤਦਾਰ ਚੁੱਕ ਲਓ, ਜਿੰਨਾ ਇਹਨਾਂ ਨੂੰ ਟਾਈਮ ਮਿਲਿਆ ਇੱਥੇ ਦੁੱਧ ਸ਼ਹਿਦ ਦੀ ਨਹਿਰ ਹੋਣੀ ਚਾਹੀਦੀ ਸੀ। ਠੀਕ ਹੈ, ਮਰੀਮ ਦੇ 2 ਸਾਲ ਕੰਮ ਵੇਖ ਲਓ, ਮਰੀਮ ਬੀਬੀ ਨੇ ਜੋ ਡਿਲੀਵਰ 2 ਸਾਲ 'ਚ ਕੀਤਾ ਹੈ। ਸ਼ਬਾਜ਼ ਸ਼ਰੀਫ ਸੇ 10 ਸਾਲ ਵੇਖੋ, ਤੁਹਾਨੂੰ ਆਨੀਆਂ ਜਾਣੀਆਂ ਤੋਂ ਇਲਾਵਾ ਕੋਈ ਨਜ਼ਰ ਨਹੀਂ ਆਏਗਾ। ਜਿਹਨੀ ਡਿਵੈਲਪਮੈਂਟ ਉਹਨੇ ਕੀਤੀ ਹੋਣੀ ਤਾਂ ਹੁੰਦਾ ਨਾ ਸ਼ਬਾਜ਼ ਸਪੀਡ ਜਾਂ ਮੋਹਸਨ ਨਕੀ ਸਪੀਡ ਦੇ ਬਜਾਏ ਮਰੀਮ ਸਪੀਡ ਹੋਣੀ ਚਾਹੀਦੀ ਹੈ। ਅੱਛਾ, ਮਰੀਮ ਨੇ ਤਾਂ 2 ਸਾਲ 'ਚ ਪਰਫਾਰਮ ਕਰਤਾ ਨਾ, ਮਰੀਮ ਬੀਬੀ ਕੰਮ ਕਰ ਰਹੀ ਨਜ਼ਰ ਆਉਂਦਾ। ਤੁਸੀਂ ਉਹਦੇ ਮੁਕਾਬਲੇ ਸ਼ਬਾਜ਼ ਸ਼ਰੀਫ ਸਾਹਿਬ ਦੀ ਆਨੀਆਂ ਜਾਣੀਆਂ ਵੇਖੋ ਤੇ ਦਾਅਵੇ ਵੇਖੋ। ਸ਼ਬਾਜ਼ ਸ਼ਰੀਫ ਸਾਹਿਬ ਇਲੈਕਸ਼ਨ ਦੇ ਆਖਰੀ ਸਾਲ ਜੋ ਪਰਫਾਰਮੈਂਸ ਦਿੰਦੇ ਨੇ ਨਾ, ਅਗਰ ਉਹ ਨੀਅਤ ਹੋਏ ਤੇ ਪਹਿਲੇ ਸਾਲ ਤੋਂ ਡਿਲੀਵਰ ਕਰਨਾ ਸ਼ੁਰੂ ਕਰ ਦੇਣ। ਸ਼ਬਾਜ਼ ਸ਼ਰੀਫ ਸਾਹਿਬ ਨੇ ਆਵਾਮ ਦੀ ਨਬਜ਼ ਵੇਖ ਲਈਏ। ਆਖਰੀ ਸਾਲ 'ਚ ਤੁਸੀਂ ਨਾ ਪਾਰਕ ਫ੍ਰੀ ਕਰ ਦਿਓ, ਪਾਰਕਿੰਗਾਂ ਫ੍ਰੀ ਕਰ ਦਿਓ, ਰੰਗਬਾਜ਼ੀਆਂ ਕਰ ਲਓ, ਸ਼ੋਬਾਜ਼ੀਆਂ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ ਸਾਰੇ ਸੈੱਟ ਜਾਓ। ਗੁਜ਼ਾਰਿਸ਼ ਸੁਣੋ, ਤੁਸੀਂ ਗਰੀਬ ਦੇ ਬੜੇ ਖੈਰ ਖਾਜੇ। ਪੰਜਾਬ ਵਿੱਚ ਇਹਨਾਂ ਨੇ ਇੱਕ ਟੈਕਸ ਲਾਤਾ ਜੀ, ਲਾਈਫ ਟਾਈਮ ਟੋਕਨ ਹੈ। ਲਾਈਫ ਟਾਈਮ ਟੋਕਨ ਆਲਟੋ ਤੇ ਸੁਜ਼ੂਕੀ ਕਲਟਸ ਤੇ ਲੱਗਦਾ ਹੈ। ਠੀਕ, 660 ਸੀਸੀ 1000 ਸੀਸੀ ਤੱਕ ਗੱਡੀ ਤੇ ਮੈਂ ਤੁਹਾਨੂੰ ਵੇਚੀ ਹੈ, ਤੁਸੀਂ ਫਿਰ ਲਾਈਫ ਟਾਈਮ ਟੋਕਨ ਦੇਣਾ। ਭਾਈ ਜਾਨ ਤੁਸੀਂ ਇੱਕ ਗੱਡੀ ਕੋਲ ਲਾਈਫ ਟਾਈਮ ਟੋਕਨ ਲੈ ਲਿਆ ਨਾ, ਫਿਰ ਦੂਸਰੇ ਕੋਲ ਕਿਉਂ ਲੈ ਰਹੇ ਜੀ? ਪਹਿਲੇ ਖੈਰ ਖਾਈਆਤ ਵੇਖੋ, ਅਸੀਂ ਇਸ ਬਾਰੇ ਡੀਜੀ ਸਾਹਿਬ ਨਾਲ ਗੱਲ ਕੀਤੀ, ਸੈਕਟਰੀ ਐਕਸਾਈਜ਼ ਨਾਲ ਮੇਰੀ ਖੁਦ ਇਸ ਬਾਰੇ ਗੱਲ ਹੋਈ। ਉਹਨਾਂ ਕਿਹਾ ਬਿਲਕੁਲ ਜੈਨੂਇਨ ਤੁਹਾਡਾ ਨੁਕਤਾ ਮਸੂਸਾ ਬੜਾ ਸਮਝਦਾਰ ਆਦਮੀ ਨੇ। ਉਹਨਾਂ ਨੇ ਕਿਹਾ ਜੀ ਅਸੀਂ ਕਰਨੇ ਆ। ਫਿਰ ਕੀ ਹੋਇਆ? ਮਤਲਬ ਤੁਸੀਂ ਗਰੀਬ ਦੇ ਖੈਰ ਖਾਜ ਹੈ ਨਾ। ਮੈਂ ਕਹਿ ਰਿਹਾ ਨਾਰੇ ਹੋਰ ਨੇ, ਪ੍ਰੈਕਟੀਕਲ ਹੋ ਰਿਹਾ ਯਾਰ। ਇੱਕ ਬੰਦੇ ਨੇ ਸੁਜ਼ੂਕੀ ਆਲਟੋ ਲਈ, ਉਹਨੇ ਲਾਈਫ ਟਾਈਮ ਟੋਕਨ ਦੇ ਦਿੱਤਾ। ਲਾਈਫ ਟਾਈਮ ਟੋਕਨ ਦਾ ਮਤਲਬ ਕੀ ਹੈ? ਉਸ ਗੱਡੀ ਦਾ ਲਾਈਫ ਟਾਈਮ ਟੈਕਸ ਪੇ ਹੋ ਗਿਆ। ਫਿਰ ਮੈਂ ਤੁਸੀਂ ਲੈ ਲਈ ਮੇਰੇ ਕੋਲ ਗੱਡੀ ਤੇ ਤੁਸੀਂ ਫਿਰ ਟੈਕਸ ਦੇਣਾ। ਫਿਰ ਅਗਲੇ ਮਤਲਬ 5 ਸਾਲ ਤੋਂ ਗੱਡੀ ਘੁੰਮਦੀ ਰਹੇਗੀ। 5 ਸਾਲਾਂ 'ਚ 50 ਦਫਾ ਵੀ ਹੋਈ ਤੇ 50 ਦਫਾ ਜਿਹੜਾ ਲਾਈਫ ਟਾਈਮ 10 ਸਾਲ ਤੱਕ ਉਹ ਲਾਈਫ ਟਾਈਮ ਟੋਕਨ ਦਿੰਦੀ ਰਹੇਗੀ। ਮਤਲਬ ਤੁਸੀਂ ਇਹ ਗਰੀਬ ਦੀ ਖੈਰ ਖਾਈ ਵੇਖ ਲਓ ਸਰ। ਉਹ ਕੀਮਤਾਂ ਮਤਲਬ ਉਹ ਗੱਡੀ ਰਜਿਸਟਰਡ ਹੋ ਜਾਂਦੀ ਸੀ 35-40 ਹਜ਼ਾਰ 'ਚ, ਲਾਈਫ ਟਾਈਮ ਟੋਕਨ ਸਮੇਤ। ਅੱਜ ਕੱਲ ਮਾਸ਼ਾਅੱਲਾ ਉਹ 70-80 ਹਜ਼ਾਰ ਕੇ ਲੱਖ ਰੁਪਏ ਤੇ ਪਹੁੰਚੀ ਹੋਈ ਹੈ। ਅੰਦਾਜ਼ਾ ਕਰੋ ਨਾ। ਫਿਰ ਤੁਸੀਂ ਮਤਲਬ ਤੁਸੀਂ ਇੱਕ ਪਾਸੇ ਕਹਿੰਦੇ ਕਿ ਅਸੀਂ ਗਰੀਬਾਂ ਦੇ ਅਮੀਰਾਂ ਦੇ ਖਿਲਾਫ ਆ, ਔਰ ਅਮੀਰਾਂ ਦੇ ਟਾਈਜ਼ ਨੇ 2 ਕਰੋੜ ਦੇ ਉੱਤੇ ਜਿਹੜੀ ਲਗਜ਼ਰੀ ਗੱਡੀ ਹੈ ਉਹਦੇ ਤੇ ਟੈਕਸ ਲਾ ਦਿਓ ਉਹਨੂੰ। ਇਹ ਮੇਰੀ ਗੁਜ਼ਾਰਿਸ਼ ਸੁਣੋ ਸਰ, ਆਪ ਸੱਲੱਲਾਹੁ ਅਲੈहि ਵਸੱਲਮ ਦੁਨੀਆ ਨੂੰ ਤਬਦੀਲ ਕਰਨ ਵਾਸਤੇ ਆਏ ਸਨ।
ਆਪ ਸੱਲਮ ਦਾ ਵਿਜ਼ਨ ਸੀ ਕਿ ਜ਼ਕਾਤ ਦੇਣ ਵਾਲਾ ਹੋਏਗਾ, ਲੈਣ ਵਾਲਾ ਕੋਈ ਨਹੀਂ ਬਿਲਕੁਲ ਹੋਏਗਾ। ਐਸੀ ਇਹ ਵਿਜ਼ਨ ਸੀ। ਆਪ ਸੱਲੱਲਾਹੁ ਅਲੈहि ਵਸੱਲਮ ਨੇ ਪੇੜ ਤੇ ਪੱਥਰ ਵੀ ਬੰਨੇ, ਸਾਰਾ ਕੁਝ ਕੀਤਾ, ਤੇ ਮਦੀਨੇ ਦੀ ਸਭ ਤੋਂ ਮਹਿੰਗੀ ਸਵਾਰੀ ਆਪ ਸੱਲੱਲਾਹੁ ਅਲੈहि ਵਸੱਲਮ ਦੇ ਕੋਲ ਹੁੰਦੀ ਸੀ। ਕਿਉਂ? ਕਿ ਉਸ ਸਵਾਰੀ ਦੇ ਬਹੁਤ ਸਾਰੇ ਮਕਾਸਦ ਸਨ। ਸਰ ਇੱਕ ਬੰਦਾ ਅਗਰ ਅਫੋਰਡ ਕਰ ਸਕਦਾ ਹੈ ਤੇ ਤੁਸੀਂ ਰੰਗਬਾਜ਼ੀ ਛੱਡੋ, ਤੁਸੀਂ ਜੈਨੂਇਨ ਗੱਲ ਕਰੋ ਕਿ ਭਾਈ ਜੀ 10 ਬੰਦੇ ਨਹੀਂ ਅਸ਼ਰਾਫੀਆ ਅਤੇ 100 ਬੰਦਾ ਪ੍ਰਾਡੋ ਯੂਜ਼ ਕਰੇਗਾ, ਜਾਂ 350% ਤੁਸੀਂ ਪਹਿਲੇ ਟੈਕਸ ਲੈ ਰਹੇ ਜੇ, ਫਿਰ ਉਹਦੇ ਉੱਤੇ ਮਜ਼ੀਦ ਤੁਸੀਂ ਟੈਕਸ ਲਾਣਾ ਹੈ। ਈਵੀ ਗੱਡੀ ਵੇਖੋ, ਇੱਥੇ ਇੱਕ ਟ੍ਰੈਂਡ ਹੈ ਨਾ, ਅਗਰ ਇੱਕ ਅਮੀਰ ਘਰ 'ਚ ਇਲੈਕਟ੍ਰਿਕ ਗੱਡੀ ਚੱਲੇਗੀ, ਥੱਲੇ 10 ਉਹਨੂੰ ਦੂਸਰੇ ਵੇਖ ਕੇ ਵੀ ਉਹ ਗੱਡੀ ਲੈ ਲੈਣਗੇ। ਮਤਲਬ ਇੱਕ ਟ੍ਰੈਂਡ ਚੱਲਦਾ। ਤੁਸੀਂ ਜਦੋਂ ਸੀਐਨਜੀ ਕਨਵਰਜਨ ਆਈ ਸਾਡੇ ਕੋਲ, ਪੈਟਰੋਲ ਤੋਂ ਗੱਡੀਆਂ ਸੀਐਨਜੀ ਕਨਵਰਟ ਹੋਈਆਂ, ਤੁਸੀਂ ਵੇਖਿਆ ਉਸ ਟਾਈਮ ਪਿਜਾਰੋ ਸੀ, ਪ੍ਰਾਡੋ ਸੀ ਪੁਰਾਣੇ, ਸਾਰੀਆਂ ਸੀਐਨਜੀ ਲੱਗ ਗਈਆਂ, ਲੋਕਾਂ ਨੇ ਸੀਐਨਜੀ ਲਵਾਉਣੇ ਸ਼ੁਰੂ ਕਰ ਦਿੱਤੀ। ਤੁਹਾਡੀ ਕੀ ਪਾਲਿਸੀ ਸੀ? ਅੱਜ ਤੁਸੀਂ ਸੀਐਨਜੀ ਇੰਡਸਟਰੀ ਨੂੰ ਨਹੀਂ ਦੇ ਰਹੇ, ਇੰਡਸਟਰੀ ਬੰਦ ਪਈ ਹੈ, ਤੇ ਤੁਹਾਡੀ ਪਾਲਿਸੀ ਤਾਂ ਹੈ ਕੋਈ ਨਹੀਂ। ਅਗਰ ਇਲੈਕਟ੍ਰਿਕ ਗੱਡੀਆਂ, ਇਲੈਕਟ੍ਰੀਫਿਕੇਸ਼ਨ ਦੁਨੀਆ ਜਾ ਰਹੀ ਹੈ, ਦੁਨੀਆ ਸਬਸਿਡਾਈਜ਼ ਕਰ ਰਹੀ ਹੈ, ਅਮਰੀਕਾ ਸਬਸਿਡਾਈਜ਼ ਕਰ ਰਿਹਾ, ਸਾਰੇ ਸਬਸਿਡਾਈਜ਼ ਕਰ ਰਹੇ ਨੇ ਉਹਨੂੰ, ਤੁਸੀਂ ਸਬਸਿਡੀ ਨਹੀਂ ਦੇਣੀ ਨਾ ਦਿਓ। ਜਿਹੜਾ ਚਲਾਉਂਦਾ ਉਹਨੂੰ ਚਲਾਨ ਤਾਂ ਦਿਓ ਨਾ, ਟ੍ਰੈਂਡ ਤਾਂ ਬਣਾ ਦਿਓ। 2 ਸਾਲ ਗੱਡੀ ਆ ਇੱਥੇ ਅਫਸਰ ਲੱਗਦਾ ਹੈ ਜੇ ਕਿ ਹਕੂਮਤ ਜਿਹੜੀ ਹੈ ਵੈਸੇ ਸਨਅਤਕਾਰ ਕੋਲੋਂ, ਅਮੀਰ ਕੋਲੋਂ ਟੈਕਸ ਵੈਸੇ ਲੈਣ ਨਾਕਾਮ ਹੈ। ਉਹਦਾ ਚੋਰ ਰਸਤਾ ਇਹ ਹੈ ਕਿ ਜੀ ਪੋਸਟ ਚੀਜ਼ਾਂ ਦੇ ਉੱਤੇ, ਲਗਜ਼ਰੀ ਚੀਜ਼ਾਂ ਦੇ ਉੱਤੇ ਟੈਕਸ ਲਾ ਦਿਓ। ਹਾਲਾਂਕਿ ਐਸਾ ਮੈਂ ਜ਼ਾਤੀ ਤੌਰ ਤੇ ਮੈਂ ਸਮਝਦਾ ਕਿ ਯਾਰ ਜੋ ਅਫੋਰਡ ਕਰਦਾ ਹੈ ਔਰ ਜਿਹਦੀ ਜਾਇਜ਼ ਆਮਦਨ ਹੈ, ਟੈਕਸ ਗੋਸ਼ਵਾਰੇ ਨੇ ਸ਼ੋ ਹੈ, ਉਹ ਇੱਕ ਛੱਡੋ 10 ਓਡੀ ਰੱਖ ਲਵੇ, 10 ਪ੍ਰਾਡੋ ਰੱਖ ਲਵੇ, ਜੋ ਮਰਜ਼ੀ ਕਰ। ਹਾਂ, ਜੋ ਟੈਕਸ ਫੇਅਰ ਟੈਕਸੇਸ਼ਨ ਹੈ ਉਹ ਹੋਣੀ ਚਾਹੀਦੀ ਹੈ ਨਾ ਸਰ। ਸਿਰਫ ਨਾ ਮਾਈਂਡ ਸੈਟ ਗਲਤ ਹੈ। ਮਾਈਂਡ ਸੈਟ ਬੱਲੇ ਬੱਲੇ ਕਰਾਉਣ ਦਾ। ਹੁਣ ਵਜ਼ੀਰ ਆਜ਼ਮ ਸਾਹਿਬ ਨੇ ਇੱਕੋ ਹੀ ਉਹਦੇ ਤੇ ਪੋਸਟ ਕਰ ਦਿੱਤੀ, ਆਪਣੀ ਤਨਖਾਹਾਂ 600% ਵਧਾਉਂਦੇ ਨੇ, ਜੱਜਾਂ ਦੀ ਤਨਖਾਹਾਂ ਜਿਹੜੀ ਪੈਨਸ਼ਨ ਹੈ ਉਹਨੂੰ 10 ਲੱਖ ਵਧਾਉਂਦੇ ਨੇ। ਸਾਹਿਬ ਤੁਹਾਨੂੰ ਸਮਝ ਆਈਏ ਕਿ ਬਜਟ ਤਕਰੀਰ ਦੇ ਵਿੱਚ ਸਾਡੇ ਵਜ਼ੀਰ ਸਾਹਿਬ ਜਿਹੜੇ ਉਹਨਾਂ ਨੇ ਨਹੀਂ ਦੱਸਿਆ ਕਿ 62% ਕਰ ਰਹੇ ਆ। ਪੀਐਮ ਸਾਹਿਬ ਨੇ ਜਿਹੜਾ ਹੈ ਸੋਸ਼ਲ ਮੀਡੀਆ ਤੇ ਦੱਸਿਆ, ਪੀਐਮ ਸਾਹਿਬ ਨੇ ਦੱਸ ਦਿੱਤਾ, ਕਿਉਂਕਿ ਪੀਐਮ ਸਾਹਿਬ ਨੇ ਬੱਲੇ ਬੱਲੇ ਕਰਾਣੀ ਸੀ ਨਾ। 7.5% ਜਿਹੜੀ ਤਨਖਾਹਾਂ ਵਧਾਈਆਂ 7%, ਉਹ ਵੀ ਤਾਂ ਦੱਸ ਦੇਣਾ ਕਿ ਮੈਂ 7% ਵਧਾਈਆਂ। ਤੇ ਜਦੋਂ ਕੌਮੀ ਅਸੈਂਬਲੀ ਦੇ ਮੈਂਬਰਾਂ ਦੀ ਤਨਖਾਹ ਵਧੀ, ਉਹ ਵੀ ਦੱਸਦੇ ਕਿ ਅਸੀਂ ਕਿੰਨੇ ਫੀਸਦ ਵਧਾਈ ਹੈ। ਪਿਛਲੇ 5 ਸਾਲ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਕਿੰਨੀਆਂ ਵਧੀਆਂ ਨੇ। ਅਗਰ ਟੈਕਸ ਕਲੈਕਸ਼ਨ ਇਹਨਾਂ ਦਾ ਮਸਲਾ ਹੈ, ਅਗਰ ਰੈਵਨਿਊ ਦਾ ਪ੍ਰੋਬਲਮ ਹੈ, ਸ਼ਾਰਟਫਾਲ ਹੈ, ਤੇ ਕੌਮੀ ਅਸੈਂਬਲੀ ਦੇ ਤੇ ਸੂਬਾਈ ਅਸੈਂਬਲੀ ਦੇ ਮੈਂਬਰਾਂ ਦੀ ਤਨਖਾਹਾਂ ਕਿੰਨੀਆਂ ਵਧੀਆਂ ਨੇ, ਇੱਕ ਚਾਰਟ ਬਣਾ ਲਓ। ਤੁਸੀਂ ਮੈਨੂੰ ਇਹ ਦੱਸੋ ਸਰ ਕਿ ਜਿਹੜੀ ਜੱਜਿਸ ਦੀ ਹੁਣ ਪੈਨਸ਼ਨ 10-10 ਲੱਖ ਹੋਇਆ ਕਿ ਉਹਨਾਂ ਦੇ ਘਰਾਂ 'ਚ ਫਾਕੇ ਨੇ, ਉਹਨਾਂ ਦੇ ਘਰ ਰੋਟੀ ਨਹੀਂ ਪੱਕ ਰਹੀ। ਤੁਸੀਂ ਉਹਨਾਂ ਨੂੰ ਬਿਜਲੀ ਫ੍ਰੀ ਦੇ ਰਹੇ ਜੇ, ਉਹਨਾਂ ਨੂੰ ਤੁਸੀਂ ਯੂਨਿਟ ਫ੍ਰੀ ਦੇ ਰਹੇ ਜੇ, ਉਹਨਾਂ ਨੂੰ ਮੁਲਾਜ਼ਮ ਦਿੱਤੇ ਹੋਏ ਨੇ, ਗੱਡੀਆਂ ਦਿੱਤੀਆਂ ਨੇ ਰਿਟਾਇਰਮੈਂਟ ਤੋਂ ਬਾਅਦ ਵੀ, ਸਾਰਾ ਕੁਝ ਤਾਂ ਤੁਸੀਂ ਉਹਨਾਂ ਨੂੰ ਦਿੱਤਾ ਹੋਇਆ। ਫਿਰ ਤੁਸੀਂ ਉਹਨਾਂ ਦੀ ਤਨਖਾਹਾਂ 10-10 ਲੱਖ ਵਧਾਉਂਦੇ ਜੇ, ਤੇ ਜਿਹੜਾ ਸਰਕਾਰੀ ਮੁਲਾਜ਼ਮ ਹੈ, ਆਮ ਬੰਦਾ ਹੈ, ਉਹਨੂੰ ਤੁਸੀਂ 7% ਵਧਾ ਕੇ ਕਹਿੰਦੇ ਜੇ ਕਿ ਜੀ ਅਸੀਂ 7% ਤਨਖਾਹ ਵਧਾਤੀ, ਹਾਲਾਤ ਖਰਾਬ ਸਨ। ਤੇ ਤੁਸੀਂ ਇੱਕ ਚਾਰਟ ਬਣਾਓ, ਕੌਮੀ ਅਸੈਂਬਲੀ ਦੇ ਮੁਲਾਜ਼ਮਾਂ ਦੀ ਮੈਂਬਰਾਂ ਦੀ ਤਨਖਾਹਾਂ ਕਿੰਨੀਆਂ ਵਧੀਆਂ, ਤੇ ਇੱਕ ਜਿਹੜਾ ਪੀਐਮ ਸਾਹਿਬ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ, ਵਧਾਤੇ 7%। ਉਹ ਨਾ ਵਧਾਉਂਦੇ ਤੁਸੀਂ ਅਸੀਂ ਕੀ ਕਰ ਲੈਂਦੇ? ਸਰ ਅਸੀਂ ਸਾਹ ਲੈ ਰਹੇ ਹਾਂ, ਉਹਨਾਂ ਦੀ ਮਿਹਰਬਾਨੀ ਹੈ। ਉਹਨਾਂ ਹਵਾ ਤੇ ਟੈਕਸ ਨਹੀਂ ਲਾਇਆ, ਉਹਨਾਂ ਦੀ ਮਿਹਰਬਾਨੀ ਸਰ। ਅਸੀਂ ਉਹਨਾਂ ਦੇ ਹਵਾ ਤੇ ਵੀ ਲਾ ਦੇਣਗੇ। ਯਾਸਰ ਸਾਹਿਬ, ਮੈਂ ਆਮ ਆਦਮੀ ਦੀ ਗੱਲ ਕਰਨਾ ਚਾਹਾਂਗਾ। ਜਿਹੜਾ ਪਹਿਲੇ ਸਵਾਲ ਕੀਤਾ ਸੀ, ਗੱਲ ਕਿਸੇ ਹੋਰ ਪਾਸੇ ਚਲੇ ਗਈ। ਸਾਡੀ ਜਿਹੜੀ ਗੱਡੀ ਲੈਣ ਵਾਲੇ ਲੋਕ ਨੇ, ਅਸੀਂ ਆ ਵੱਡੀਆਂ ਮਹਿੰਗੀ ਗੱਡੀਆਂ ਦੀ ਗੱਲ ਨਹੀਂ ਕਰਦੇ ਨਾ, ਜਿਹੜੀ ਕਿ ਸਮਝੋ ਕਿ 50-60 ਲੱਖ ਤੋਂ ਬਜਟ ਥੱਲੇ ਗੱਡੀ ਹੈ, ਜਾਂ 80 ਲੱਖ ਲਾ ਲਓ, ਉਹਨਾਂ ਦੀ ਕੋਈ ਦੇ ਖਰੀਦ ਕਿਸ ਹੱਦ ਮੁਤਾਸਰ ਹੋਈ। ਕਿਉਂਕਿ ਜਦੋਂ ਅਸੀਂ ਪਹਿਲੇ ਇੱਕ ਦੌਰ ਸੀ, ਅਸੀਂ ਜੇ ਰੋਡ ਤੋਂ ਗੁਜ਼ਰਦੇ ਸੀ, ਮੌਲਾਨਾ ਸ਼ੌਕਤ ਰੋਡ ਤੋਂ ਗੁਜ਼ਰਦੇ ਸੀਗੇ, ਜਾਂ ਸਮਨਾਬਾਦ ਤੋਂ ਗੁਜ਼ਰਦੇ ਸੀਗੇ, ਤੇ ਸ਼ੋਰੂਮਾਂ ਤੇ ਜਿਹੜਾ ਗੱਡੀ ਬੈਠੇ ਨਜ਼ਰ ਆਉਂਦਾ ਸੀ, ਰਸ਼ ਪਿਆ ਹੁੰਦਾ ਸੀ, ਗੱਡੀ ਵੇਖ ਰਿਹਾ ਹੈ, ਕੋਈ ਟਰਾਈ ਕਰ ਰਿਹਾ ਹੈ। ਹੁਣ ਤੇ ਮੇਰੇ ਖਿਆਲ ਮੁੱਤਾਂ ਹੀ ਹੋ ਗਈਆਂ ਨੇ ਕਿ ਜਦੋਂ ਲੰਘੀਦਾ ਨਾ ਤੇ ਵੀਰਾਨ ਸੁਨਸਾਨ ਸ਼ੋਰੂਮ ਦਿਖਾਈ ਦਿੰਦੇ ਨੇ, ਟਾਵਾਂ ਜਾਂ ਕੋਈ ਗਾਹਕ ਨਜ਼ਰ ਆਉਂਦਾ ਹੈ, ਔਰ ਗਾਹਕ ਜਿਹੜਾ ਹੈ ਉਹ ਲੈਂਦਾ ਘੱਟ ਹੈ, ਉਹ ਰੇਟ ਸੁਣ ਕੇ ਨਾ ਜਾਂਦਾ ਜਿਹਦਾ 50-60 ਲੱਖ ਦਾ ਪਹਿਲੇ ਜ਼ੇਨ ਹੁੰਦਾ ਸੀ ਨਾ, ਉਹਦੇ ਕੋਲ ਵਿਚਾਰੇ ਕੋਲ ਪੈਸੇ 10 ਲੱਖ ਰਹਿ ਗਏ ਨੇ। ਪੈਸਾ ਨਾ ਡੀਵੈਲਿਊ ਹੋ ਗਿਆ ਸਾਡਾ। ਉਹਨੂੰ ਸੋਚ ਹੀ ਸਕਦਾ ਗੱਡੀ ਲੈਣਾ, ਗੱਡੀ ਨਹੀਂ ਲੈ ਸਕਦਾ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ, ਜਦੋਂ ਤੱਕ ਆਵਾਮ ਦੇ ਬਾਰੇ 'ਚ ਨਹੀਂ ਸੋਚਣਗੇ। ਉਹ ਗੱਡੀ 3 ਡੱਬਾ ਜਾਂ ਗੱਡੀ, ਉਹ 12 ਲੱਖ ਰੁਪਏ ਦੀ ਗੱਡੀ ਲਾਂਚ ਹੋਈ ਸੀ 2019 ਦੇ ਵਿੱਚ, ਤੇ ਐਡੀ ਕਿਹੜੀ ਕਿਆਮਤ ਆ ਗਈ ਸਾਡੇ ਮੁਲਕ ਦੇ ਵਿੱਚ ਕਿ 12 ਲੱਖ ਵਾਲੀ ਗੱਡੀ ਇਸ ਟਾਈਮ ਉਹ 33.5 ਲੱਖ ਰੁਪਏ ਦੀ ਹੋ ਗਈ। ਇੰਨੇ ਸਾਡਾ ਮੁਲਕ ਤੇ ਨਹੀਂ ਡੁੱਬ ਗਿਆ, ਕਰੰਸੀ ਡੀਵੈਲਿਊ ਹੋ ਗਈ, ਕਿੰਨਾ ਕੁ ਫਰਕ ਪੈ ਗਿਆ। ਔਰ ਹਾਲਾਂਕਿ ਉਹ ਹਕੀਕਤਨ ਜੈਨੂਇਨ ਗਰੀਬ ਔਰ ਮੁਸਤਹਿਕ ਸਫੇਦਪੋਸ਼ ਆਦਮੀ ਦੀ ਗੱਡੀ ਹੈ, ਬਿਲਕੁਲ ਉਹ ਗੱਡੀ। ਤੇ ਉਹਦੇ ਮੁਕਾਬਲੇ 'ਚ ਕੋਈ ਇਹਨਾਂ ਨੂੰ ਚਾਹੀਦਾ ਹੈ ਕਿ ਕਮ ਸੇ ਕਮ ਉਹਦੇ ਮੁਕਾਬਲੇ 'ਚ ਕੰਪੀਟੀਟਰ ਲਿਆਉਣ ਵਾਸਤੇ ਕਮ ਸੇ ਕਮ ਛੋਟੀ ਗੱਡੀ ਨੂੰ ਫੈਸਿਲਿਟੇਟ ਕਰਨ, ਡਿਊਟੀ ਦੇ ਵਿੱਚ, ਡਿਊਟੀ ਸਟਰਕਚਰ ਦੇ ਵਿੱਚ ਘੱਟ ਕਰਨ। ਉਹਦਾ ਕੰਪੀਟੀਸ਼ਨ ਹੀ ਕੋਈ ਨਹੀਂ ਹੈਗਾ ਛੋਟੀ ਗੱਡੀ ਦੇ ਵਿੱਚ, ਤਾਂ ਕਿ ਇਹਨਾਂ ਨੂੰ ਵੀ ਪਤਾ ਲੱਗਿਆ ਕੀ 3 ਡੱਬਾ ਵੇਚ ਰਹੇ ਨੇ।